ਮੇਰਾ ਅਮਰਜੀਤ ਸਿੰਘ ਬਾਜਵਾ ਜੀ। ਅੱਛਾ ਜੀ। ਮੇਰੇ ਪਿਤਾ ਜੀ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਬਾਜਵਾ ਜੀ। ਅਸੀਂ ਕਲਾਸ ਵਾਲੇ ਰਹਿੰਦੇ ਸਾਂ। ਮੈਂ ਉਦੋਂ ਜਦੋਂ ਪਾਰਟੀਸ਼ਨ ਹੋਈ ਹੈ 14 ਸਾਲ ਦਾ ਸਾਂ। ਮੇਰੇ ਪਿਤਾ ਜੀ ਜਿਹੜੇ ਸਨ ਆਨਰੇਰੀ ਮੈਜਿਸਟਰੇਟ ਸਨ ਅਤੇ ਕਲਾਸ ਵਾਲੇ ਮਿਊਨਿਸਪਲ ਕਮੇਟੀ ਦੇ ਉਹ ਪ੍ਰੈਜ਼ੀਡੈਂਟ ਸਨ। ਅਤੇ ਉਹਨਾਂ ਖਾਲਸਾ ਸਕੂਲ ਉੱਥੇ ਖੋਲ੍ਹਿਆ ਸੀ। ਪੁਰਾਣੇ ਉੱਥੇ ਸਾਡੇ ਮਾਹਲ ਨੇ ਸਾਡੇ ਪੁਰਾਣੇ ਅਸਾਂ ਨਵੀਂ ਕੋਠੀ ਉੱਥੇ ਪਾਈ ਹੋਈ ਸੀ ਹੁਣੇ ਹੀ ਪਾਰਟੀਸ਼ਨ ਤੋਂ ਕੋਈ 2 ਸਾਲ ਪਹਿਲੋਂ। ਅੱਛਾ ਜੀ। ਅਤੇ ਦੇਖਣ ਨੂੰ ਦਿਲ ਕਰਦਾ। ਪਿੰਡ ਉਹਦਾ ਆਪਣਾ ਘਰ ਦੇਖਣ ਦਾ ਦਿਲ ਕਰਦਾ ਬਹੁਤ ਜ਼ਿਆਦਾ ਕਰਦਾ ਕਿ ਮਰਨ ਤੋਂ ਪਹਿਲੋਂ ਇੱਕ ਵਾਰੀ ਵੇਖੀਏ। ਹਾਂ। जी अस्सलाम वालेकुम दोस्तों, मैं औरंगजेब बेग इस वे मौजूद हाँ कस्बा कलास वाला। बहुत ही तारीखी और वड्डा कस्बा हुंदा सी क्यामे पाकिस्तान 1947 तो पहले। तो इस वे जनाब इत्थे मैं तुहानूं सरदार अमरजीत सिंह बाजवा साहब उन्होंने दे जिहड़े इत्थे घर हुंदे सन 1947 तो पहले, उन्होंने वालद साहब सरदार गुरदयाल सिंह बाजवा, उन्होंने जिहड़े सन चाचा सरदार भगवान सिंह बाजवा साहब ਉਹ ਇੱਥੇ ਇਜਾਜ਼ੀ ਮੈਜਿਸਟ੍ਰੇਟ ਹੁੰਦੇ ਸਨ। ਇੱਥੋਂ ਦੇ ਬੜੇ ਉਹ ਵੱਡੇ ਬਾਜਵੇ ਹੁੰਦੇ ਸਨ। ਉਹਨਾਂ ਨੇ 1947 ਦੀ ਵੰਡ ਦੇ ਵਿੱਚ ਇੱਥੇ ਜਿਹੜਾ ਕੈਂਪ ਲੱਗਾ ਸੀ ਸਿੱਖ ਸਰਦਾਰਾਂ ਦੀ ਵਾਪਸੀ ਵਾਲੇ, ਉਹਨਾਂ ਸਾਰੇ ਸਿੱਖਾਂ ਨੂੰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਿੰਡਾਂ ਦੇ ਸਿੱਖਾਂ ਨੂੰ ਇੱਥੋਂ ਬੜੇ ਹੀ ਮਹਿਫੂਜ਼ ਤਰੀਕੇ ਨਾਲ ਇੰਡੀਆ ਦੇ ਵਿੱਚ ਪਹੁੰਚਾਇਆ। ਅਤੇ ਅੱਜ ਉਹਨਾਂ ਦੇ ਬਜ਼ੁਰਗਾਂ ਨੇ ਕਿਹਾ ਕਿ ਅਸੀਂ ਆਪਣਾ ਘਰ ਵੇਖਣਾ ਚਾਹੁੰਦੇ ਹਾਂ, ਜਿਹੜੇ ਸਾਡੇ ਪੁਰਾਣੇ ਘਰ ਹੁੰਦੇ ਸਨ, ਜਿਹੜਾ ਕਿ ਅਸੀਂ ਵੰਡ ਤੋਂ ਚੰਦ ਸਾਲ ਪਹਿਲੇ ਹੀ ਬਣਾਇਆ ਸੀ। ਖਸੂਸਨ ਸਰਦਾਰ ਅਮਰਜੀਤ ਬਾਜਵਾ ਸਾਹਿਬ ਜਿਹੜੇ ਕਿ ਉਦੋਂ 14 ਸਾਲ ਦੇ ਸਨ ਜਦੋਂ ਵੰਡ ਹੋਈ ਹੈ, ਅਤੇ ਉਹਨਾਂ ਵਾਸਤੇ ਵੀ ਲਾਗ ਬਣਾਇਆ ਜਾ ਰਿਹਾ। ਔਰ ਉਹਨਾਂ ਦੇ ਘਰ ਪੁਰਾਣੇ ਜਿਹੜੇ ਇੱਥੇ ਮਹੱਲ ਸਨ, ਕੋਠੀਆਂ ਸਨ, ਉਹ ਵਹਾਈਆਂ ਜਾ ਰਹੀਆਂ ਨੇ। ਉਹ ਵੀ ਤੁਹਾਨੂੰ ਵਿਖਾ ਲਾਂਗੇ। ਜਿਹੜੇ ਇੱਥੇ ਉਹਨਾਂ ਨੇ ਸਕੂਲ ਉਹਨਾਂ ਦੇ ਵੱਡਿਆਂ ਨੇ ਬਣਾਇਆ ਸੀ ਕਲਾਸ ਵਾਲਾ ਦੇ ਵਿੱਚ ਖਾਲਸਾ ਹਾਈ ਸਕੂਲ, ਉਹ ਅੱਜ ਵੀ ਮੌਜੂਦ ਹੈ। ਔਰ ਉਹਦੇ ਨਾਲ ਨਾਲ ਇੱਥੇ ਜਿਹੜਾ ਕੈਂਪ ਲੱਗਾ ਸੀ ਬਹੁਤ ਵੱਡਾ ਇਲਾਕੇ ਦਾ, ਉਹ ਵੀ ਤੁਹਾਨੂੰ ਜਗ੍ਹਾ ਵਿਖਾ ਲੈਂਦੇ। ਪਹਿਲਾਂ ਤੁਹਾਨੂੰ ਵਿਖਾ ਲਿਆ ਇਹ ਉਹਨਾਂ ਦੀਆਂ ਰਿਹਾਇਸ਼ਗਾਹਾਂ ਜਿੱਥੇ ਉਹਨਾਂ ਨੇ ਉਹਨਾਂ ਦੇ ਬਜ਼ੁਰਗ, ਉਹਨਾਂ ਦਾ ਪਰਿਵਾਰ, ਉਹ ਸਾਰੇ ਜਿਹੜੇ ਇੱਥੇ ਬਾਦਸ਼ਾਹ ਟਾਈਪ ਲੋਕ ਸਨ ਉਹ ਰਹਿੰਦੇ ਹੁੰਦੇ ਸਨ। ਅਤੇ ਆਓ ਮੇਰੇ ਨਾਲ। लो जी दोस्तों, ਇਹ खूबसूरत महल के व्यू तुहानूं दिखाए जा रहे हैं। हुण तो खैर बिल्कुल आखिरी सावां लै रहा है, क्योंकि ये बहुत वड्डा इलाका सारा इस महल का हिस्सा हुंदा सी। इस जिहड़े खूबसूरत तामीरात का हिस्सा हुंदा जिहड़ा कि अज खत्म हुंदा जा रहा। नवे घर विच बड़े बन गए, लेकिन हले भी कुछ हिस्से सरदार अमरजीत बाजवा साहब वेख लवो तुसीं। ਇਹ देखो खिड़की अज भी बेहतरीन, थल्ले तरेड़ पै गई, लेकिन खूबसूरती का शाकार छोटी इट ना बनया जनाब। इत्थे उस दौर के बड़े लैंडलॉर्ड किस्म के जट बाजवे सरदार रहिंदे सन। ए जनाब इत्थे अज भी गुरमुखी के उत्ते कुछ लिखिया है, पढ़ के दसो की लिखिया है। क्या जांदा जी जेडे इत्थे सरदार बाजवे सन वो गोरियां दे बड़े करीब सन, ते उन्होंने फिर गोरियां नूं ला महदूद इख्तियारात ते ज़रई रकबा 100 ਕਿੱਲਿਆਂ ਦੇ ਹਿਸਾਬ ਨਾਲ ਦਿੱਤਾ ਸੀ। ਪੂਰੇ ਪਿੰਡ ਉਹਨਾਂ ਦੇ ਰਕਬੇ ਸ਼ਾਮਲ ਸਨ। ਅਤੇ ਇਹ ਉਹਨਾਂ ਦੀਆਂ ਹੀ ਜਿਹੜੀਆਂ ਨਾ ਬਣਾਈਆਂ ਹੋਈਆਂ ਹੱਥਾਂ ਦੀਆਂ ਬਣਾਈਆਂ ਉਹਨਾਂ ਦੇ ਬਜ਼ੁਰਗਾਂ ਦੇ ਜਿਹੜੇ ਕੋਠੀਆਂ ਮਹੱਲ ਸਨ, ਉਹਨਾਂ ਦੇ ਕੁਝ ਹਿੱਸੇ ਜਿਹੜੇ ਤੁਹਾਨੂੰ ਵਿਖਾ ਰਹੇ ਜਿਹੜੇ ਬਚੇ ਨੇ। ਕਿਉਂਕਿ ਵਿੱਚ ਵੇਖੋ ਨਾ ਚਿੱਟੀਆਂ ਬਿਲਡਿੰਗਾਂ ਬਣ ਗਈਆਂ, ਨਵੇਂ ਹਿੱਸੇ ਬਣ ਗਏ ਨੇ, ਅਤੇ ਉਹਨਾਂ ਦੇ ਵਿੱਚ ਇਹ ਪੁਰਾਣੀਆਂ ਤਾਮੀਰਾਤ ਅੱਜ ਵੀ ਮੌਜੂਦ ਨੇ। ਕਿਆ ਬਾਤ ਹੈ ਜਨਾਬ। लो जी सरदार जी, देखो अपने घर तुसी अगर अज क्लास वाला नहीं आ सकते तो तुसी वीडियो च कहा कि मैं 14 साल का सा, तो मरण तो पहला मेरा दिल करता कि एक बार वेख ला, तो मैं जो कर सकना सरदार जी तुहानूं करना पिया। तो मेरे भरावां नूं भी हर चीज़ पसंद आए, जिहड़े वेखण वाले लोग ने। वेखो जनाब, लो जी है एक मकान है, ये अंदर चलने। ए देखो ਇਹ ਉਹੀ ਪੁਰਾਣੀਆਂ ਛੱਤਾਂ ਇਹਦੀਆਂ ਓਰੀਜਨਲ ਛੱਤਾਂ, ਕੁਛ ਵੀ ਚੇਂਜ ਨਹੀਂ ਕੀਤੀ। ਤੇ ਇਹ ਦੀਵਾਰਾਂ ਇੱਕ ਇੱਟਾਂ ਦੀਆਂ ਦੀਵਾਰਾਂ ਬਣੀਆਂ ਨੇ, ਲੇਕਿਨ ਇਹਨੂੰ ਫਿਰ ਨਾ ਮਿੱਟੀ ਨਾਲ ਲੇਪ ਕੀਤਾ ਗਿਆ ਹੁੰਦਾ ਸੀ ਤਾਂ ਕਿ ਠੰਡੇ ਰਹਿਣ ਕਮਰੇ। ਉਸ ਦੌਰ ਦੇ ਵਿੱਚ ਬਿਜਲੀ ਤੇ ਹੁੰਦੀ ਨਹੀਂ ਸੀ। ਤੇ ਇਹ ਦੇਖੋ ਅਲਮਾਰੀਆਂ ਬਣੀਆਂ ਨੇ। ਤੇ ਇਹ ਦੇਖੋ ਜਨਾਬ ਕਿੱਡੇ ਖੂਬਸੂਰਤ ਉਦੋਂ ਦੇ ਜਿਹੜੇ ਮਕਾਨ ਸਨ ਉਹਨਾਂ ਨੇ ਬਣਾਏ ਨੇ। ਤੁਸੀਂ ਦੇਖੋ, वाह जी वाह। ए देखो ए समान वगैरह रखने वास्ते जो भी
ਇਹ ਉਹਨਾਂ ਨੇ ਜਨਾਬ ਇੱਕ ਬਿਹਤਰੀਨ ਸ਼ਾਹਕਾਰ ਬਣਾਇਆ ਤੇ ਇਹ ਕੋ ਦਰਵਾਜ਼ਾ ਆ ਗਿਆ ਤੇ ਇਹ ਵੱਡਾ ਜਿਹਾ ਜਿਹੜਾ ਨਾ ਇਹ ਉਹਦੀ ਗੈਲਰੀ ਹੈ। ਇਹ ਤੁਸੀਂ ਦੇਖੋ ਡਿਊਟੀ ਜਿਹਨੂੰ ਕਿਹਾ ਜਾਂਦਾ ਲੰਮੀ ਜਿਹੀ। ਤੇ ਇਹਦੇ ਇਸ ਸਾਈਡ ਤੇ ਵੀ ਕਮਰੇ ਸਨ ਕਿਉਂਕਿ ਹੁਣ ਪਾਰਟੀਸ਼ਨ ਕੀਤੀ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਬੜਾ ਵੱਡਾ ਮਹੱਲ ਹੁੰਦਾ ਸੀ। ਤੇ ਇਸ ਸਾਈਡ ਤੇ ਵੀ ਜਿਹੜਾ ਨਾ ਇਹ ਖੂਬਸੂਰਤ ਤਰੀਨ ਕਮਰੇ ਬਣਾਏ ਗਏ ਸਨ। ਦੇਖੋ ਇਹ ਵਿੱਚ ਨਵੀਂ ਇੱਟਾਂ ਦੀ ਪਾਰਟੀਸ਼ਨ ਹੋ ਗਈ ਹੈ। ਇਹ ਉੱਤੇ ਛੱਤਾਂ ਉਹੀ ਪੁਰਾਣੀਆਂ ਨੇ। ਤੇ ਇਹ ਜਨਾਬ ਦੇਖੋ ਤੁਸੀਂ ਇਹ ਉਹ ਪੁਰਾਣਾ ਕਮਰਾ। ਇੱਥੋਂ ਦੇ ਮੁਕਾਮੀ ਸਾਡੇ ਦੋਸਤ ਭਰਾ ਨੇ ਸਾਡੀ ਹੈਲਪ ਕਰਵਾ ਰਹੇ ਨੇ। ਕੀ ਨਾਂ ਹੈ ਤੇਰਾ? ਮੋਹਸਿਨ ਔਰ ਮਨੀਬ। ਮੋਹਸਿਨ ਔਰ ਮਨੀਬ ਜੀ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਇਹ ਬਣਾ ਰਹੇ ਹਾਂ। ਇਹ ਜਨਾਬ ਅੰਦਰ ਹੁਣ ਅੰਧੇਰਾ ਹੈ। ਉਹਦੀ ਰੀਜ਼ਨ ਹੈ ਕਿ ਇੱਥੇ ਰਿਹਾਇਸ਼ ਨਹੀਂ ਹੈਗੀ, ਬਿਲਕੁਲ ਇੱਕ ਨਾ ਕਾਬਲ ਇਸਤੇਮਾਲ ਬਣ ਗਈ ਹੈ ਬਿਲਡਿੰਗ। ਲੇਕਿਨ ਉਹ ਇਹ ਵੇਖੋ ਤੁਸੀਂ ਕਿ ਉਹਨਾਂ ਇਹਨੂੰ ਓਰੀਜਨਲ ਹਾਲਤ 'ਚ ਰੱਖਿਆ। ਛੱਤਾਂ ਇਹ ਥੱਲੇ ਥੰਮੀ ਦਿੱਤੀ ਹੈ ਇਸ ਲਈ ਕਿ ਜ਼ਾਰੀ ਬਾਤ ਹੁਣ ਕਰੈਕ ਹੋ ਗਈਆਂ ਹੋਣਗੀਆਂ ਨਾ, ਪਤਾ ਨਹੀਂ ਕਿੰਨਾ ਅਰਸਾ ਹੋ ਗਿਆ। ਇਹ ਆ ਗਈ ਵਿੱਚ ਥੰਮੀ। ਤੇ ਇੱਕ ਚੀਜ਼ ਇੱਥੇ ਕਾਬਲ ਜ਼ਿਕਰ ਹੈ ਕਿ ਇਹ ਦੇਖੋ ਤੁਸੀਂ ਛੋਟੀ ਇੱਟ ਕਿੱਡੀ ਨਫਾਸਤ ਨਾਲ ਲੱਗੀ ਦੋਸਤਾਂ। ਦੇਖੋ ਛੋਟੀ ਇੱਟ ਤੇ ਵੱਡੀ ਇੱਟ, ਇਸ ਕੋਠੀ ਨੂੰ ਛੋਟੀ ਇੱਟ ਤੇ ਵੱਡੀ ਇੱਟ ਲਾ ਕੇ ਬਣਾਇਆ ਗਿਆ ਸੀ। ਠੀਕ ਹੈ ਨਾ। ਇੱਥੇ ਆ ਕੇ ਇਹ ਦਰਵਾਜ਼ੇ ਤੇ ਦੇਖੋ ਇਹਨਾਂ ਦੇ ਇਹ ਦੇਖੋ ਕੋਈ ਇਹਨਾਂ 'ਚ ਸੀਮਟ ਸੁਮਟ ਨਹੀਂ ਲੱਗਾ। ਪੁਰਾਣੀਆਂ ਚਗਾਠਾਂ ਬੜੀ ਖੂਬਸੂਰਤੀ ਨਾਲ ਬਣਾਈਆਂ ਗਈਆਂ ਸਨ। ਤੇ ਇਹ ਜਨਾਬ ਇੱਕ ਛੋਟਾ ਕਮਰਾ ਸੀ, ਇਹ ਵੀ ਅੱਜ ਮੌਜੂਦ ਹੈ। ਲੰਮਾ ਜਿਹਾ ਕਮਰਾ ਹੈ, ਪਤਾ ਨਹੀਂ ਕਿਸ ਮਕਸਦ ਲਈ ਸੀ। ਅੱਛਾ ਉੱਤੇ ਛੱਤਾਂ ਜਿਹਾ ਬਣਾਇਆ ਜੀ, ਇਹ ਮੇਰਾ ਕੋਈ ਸਟੋਰ ਰੂਮ ਹੋਏਗਾ। ਇਹ ਤੁਸੀਂ ਦੇਖੋ ਇਹਦਾ ਇੱਕ ਦਰਵਾਜ਼ਾ ਇਸ ਸਾਈਡ ਤੇ ਆ ਗਿਆ। ਇਹ ਬਿਲਕੁਲ ਕੋਈ 3.5-4 ਫੁੱਟ ਦੀ ਜਿਹੜੀ ਨਾ ਇਹ ਕਮਰਾ ਹੈਗਾ ਚੌੜਾ। ਇੱਕ ਅਲਮਾਰੀ ਹੈ ਕੱਪੜੇ ਵਗੈਰਾ ਰੱਖਣ ਲਈ ਤੇ ਇੱਕ ਇਹ ਦੂਸਰੀ ਸਾਈਡ ਤੇ ਹੈ। ਤੇ ਇਹ ਹਵਾ ਵਾਸਤੇ ਰੋਸ਼ਨੀ ਵਾਸਤੇ ਤੇ ਦਰਵਾਜ਼ਾ। ਇੱਥੋਂ ਦੀ ਅਸੀਂ ਅੰਦਰ ਆਏ ਹਾਂ ਤੇ ਇਧਰੋਂ ਦੀ ਹੁੰਦੇ ਹੁੰਦੇ ਅਸੀਂ ਇਸ ਸਾਈਡ ਤੇ ਇਧਰ ਨੂੰ ਆਏ ਤੇ ਇਹ ਅੱਗੇ ਇੱਕ ਹੋਰ ਕਮਰਾ ਆ ਗਿਆ। ਇਹ ਜਨਾਬ ਆ ਗਿਆ ਕਮਰਾ। ਤੇ ਇਹ ਜਨਾਬ ਤੁਸੀਂ ਦੇਖੋ ਇਹ ਵੀ ਛੋਟਾ ਜਿਹਾ ਕੋਠਰੀ ਟਾਈਪ ਹੈ। ਇਹ ਉੱਤੇ ਛੱਤਾਂ ਉਹੀ ਪੁਰਾਣੀਆਂ ਬਾਲੇ ਸ਼ਤੀਰੀਆਂ ਓਰੀਜਨਲ। ਤੇ ਇਹ ਜਨਾਬ ਅਲਮਾਰੀਆਂ ਅੰਦਰ। ਠੀਕ ਹੈ ਨਾ। ਇਹ ਦੇਖੋ ਕਿੱਥੇ ਗਏ ਜਨਾਬ ਲੋਕ। ਇਹ ਦੇਖੋ ਲੱਕੜ ਦੀ ਛੋਟੀ ਜਿਹੀ ਅਲਮਾਰੀ ਬਣੀ ਹੈ। ਲੇਕਿਨ ਉੱਤੇ ਬਿਲਕੁਲ ਅੱਜ ਵੀ ਨਕਸ਼ਨਕਾਰੀ ਜਿਹੜੀ ਇਹਨਾਂ ਲੱਕੜੀ ਦੇ ਪੈਮ। ਤੇ ਇੱਕ ਅਲਮਾਰੀ ਹੈ। ਇਹ ਦੇਖੋ ਜਨਾਬ ਇਹਨੂੰ ਕੁੰਡੀ ਲੱਗੀ ਹੈ। ਜੀ ਵਾਹ ਓਰੀਜਨਲ ਕੁੰਡੀ, ਪਤਾ ਨਹੀਂ ਕਿਦੋਂ ਕਦੀ ਹੈ। ਤੇ ਇਸ ਸਾਈਡ ਤੇ ਆਉਂਦੀ ਹੈਗੀ ਜਾਲੇ ਲਾਗੇ ਨੂੰ ਤੇ ਜੀ ਵੇਖੋ। ਤੇ ਇਹ ਮੋਟੀ ਇੱਟ ਨਾਲ ਇਸਤੇਮਾਲ ਹੋਇਆ। ਇਸ ਲਈ ਮੈਂ ਤੁਹਾਨੂੰ ਦੱਸਿਆ ਨਾ ਛੋਟੀ ਇੱਟ ਤੇ ਮੋਟੀ ਇੱਟ ਦੋਵੇਂ ਇਹਨਾਂ ਨੂੰ ਇਸ ਕਾਰ ਨੂੰ ਲੱਗੀਆਂ। ਤੇ ਇਹ ਜਨਾਬ ਇਹਦੀ ਇੱਕ ਹੋਰ ਅਲਮਾਰੀ ਹੈਗੀ। ਠੀਕ ਹੈ ਨਾ। ਤੇ ਇਹ ਦਰਵਾਜ਼ਾ ਇਹ ਉੱਤੇ ਛੱਤਨ ਜਿਹਾ ਜਿਹਦੇ ਵਿੱਚ ਸਮਾਨ ਐਜ਼ ਅ ਸਟੋਰ ਕੋਈ ਚੀਜ਼ਾਂ ਤੁਸੀਂ ਰੁਕ ਸਕਦੇ ਹੋ। ਠੀਕ ਹੈ ਨਾ। ਸਰਦਾਰਾਂ ਦੇ ਕਲਾਸ ਵਾਲੇ ਦੇ ਸਰਦਾਰਾਂ ਦਾ ਬਹੁਤ ਵੱਡਾ ਮਹੱਲ ਸੀ। ਸਰਦਾਰ ਭਗਵਾਨ ਸਿੰਘ, ਸਰਦਾਰ ਗੁਰਦਿਆਲ ਸਿੰਘ ਬਾਜਵਾ, ਅੱਗੋਂ ਉਹਨਾਂ ਦੇ ਔਲਾਦ। ਇਹ ਜਨਾਬ ਤੁਸੀਂ ਦੇਖੋ ਇੱਥੋਂ ਤੁਹਾਨੂੰ ਬਤਾ ਦੇਣਾ ਕਿ ਇਹ ਦੇਖੋ ਪਾਰਟੀਸ਼ਨ ਹੋਈ ਤੇ ਇਹ ਫਿਰ ਇਹ ਨਵੀਆਂ ਕੰਧਾਂ ਨੇ ਤੇ ਇਹ ਉੱਤੇ ਛਤੀਰ ਤੇ ਇਹ ਤਾਂ ਕਿ ਇਹਨੂੰ ਸਾਰਾ ਮਿਲ ਸਕੇ। ਤੇ ਇਹ ਇਹਦਾ ਦੂਸਰੀ ਸਾਈਡ ਨੂੰ ਬਾਹਰ ਦਾ ਦਰਵਾਜ਼ਾ। ਅਗਰ ਇਹ ਤੋਂ ਬਾਹਰ ਨਿਕਲੀ ਤੇ ਇਹ ਆ ਜਾਂਦਾ। ਫਿਰ ਉਸ ਤੋਂ ਬਾਅਦ ਇਹ ਛੋਟੀ ਡਿਊੜੀ ਤੇ ਫਿਰ ਬਾਹਰ ਨਿਕਲੋਗੇ ਜਦੋਂ ਤੇ ਸਾਹਮਣੇ ਇਸ ਕੋਠੀ ਦਾ ਦੂਸਰਾ ਹਿੱਸਾ ਇਹ ਨਜ਼ਰ ਆ ਜਾਂਦਾ। ਇਹ ਦੇਖੋ ਜੀ ਸਰਦਾਰ ਅਮਰਜੀਤ ਸਿੰਘ ਬਾਜਵਾ ਸਾਹਿਬ, ਸਨ ਆਫ ਸਰਦਾਰ ਗੁਰਦਿਆਲ ਸਿੰਘ ਬਾਜਵਾ। ਉਹਨਾਂ ਦੇ ਭਾਈ ਸਨ ਸਰਦਾਰ ਭਗਵਾਨ ਸਿੰਘ ਬਾਜਵਾ। ਇਹ ਉਹਨਾਂ ਦੀ ਪ੍ਰਾਪਰਟੀ ਤੁਹਾਨੂੰ ਦਿਖਾ ਰਹੇ ਹਾਂ। ਇਹਦੇ ਅੰਦਰ ਮੈਂ ਜਾ ਕੇ ਤੁਹਾਨੂੰ ਵਿਖਾ ਚੁੱਕਿਆ, ਇਹਦੇ ਅੰਦਰ ਜਾ ਕੇ। ਠੀਕ ਹੈ ਨਾ। ਤੇ ਇਹ ਜਨਾਬ ਸਾਰਾ ਮਹੱਲਾ ਬਹੁਤ ਵੱਡਾ ਤਾਰੀਖੀ ਮਹੱਲਾ ਸੀ। ਛੋਟੀ ਇੱਟ ਦਾ ਇਹਦੇ ਵਿੱਚ ਇਸਤੇਮਾਲ ਹੋਇਆ। ਠੀਕ ਹੈ ਨਾ। ਇਹ ਜਨਾਬ ਤੁਸੀਂ ਦੇਖੋ ਖੂਬਸੂਰਤ ਮਹੱਲ। ਦੇਖੋ
ਦੇਖੋ ਜੀ ਚੁਗਾਟ ਕਿੱਡੀ ਹੈਗੀ ਹੈ। ਦੇਖੋ ਜੀ ਯਾਦਾਂ ਹੀ ਰਹਿ ਗਈਆਂ ਜਿਨ੍ਹਾਂ ਦੀਆਂ ਹੈ ਸਨ, ਲੇਕਿਨ ਇਹ ਵੀ ਕਿ ਚਲੋ ਕਿੱਡੀ ਮੋਟੀ ਤੇ ਕਿੰਨੀ ਸੋਲਿਡ ਹੈਗੀ ਹੈ ਜੀ। ਕਿਆ ਬਾਤ ਹੈ। ਲਓ ਜੀ ਸਰਦਾਰ ਜੀ, ਇਹ ਤੁਹਾਡਾ ਬਜ਼ੁਰਗਾਂ ਦਾ ਕਾਇਮ ਕਰਦਾ ਸਕੂਲ ਹੈਗਾ। ਇਹਦਾ ਨਾਂ ਪਹਿਲਾਂ ਹੁੰਦਾ ਸੀ ਖਾਲਸਾ ਹਾਈ ਸਕੂਲ ਇਸ ਕਲਾਸ ਵਾਲਾ, ਲੇਕਿਨ ਹੁਣ ਇਹਦਾ ਨਾਂ ਹੈ ਗੌਰਮੈਂਟ ਇਸਲਾਮੀਆ ਹਾਈ ਸਕੂਲ ਕਲਾਸ ਵਾਲਾ। ਇਹ ਬਿਲਕੁਲ ਮੇਨ ਜਿੱਥੋਂ ਕਲਾਸ ਵਾਲਾ ਪਸਰੂਰ ਰੋਡ ਤੇ ਐਂਟਰ ਹੋਈਦਾ ਤੇ ਉੱਥੇ ਵੇ ਇਹਦੇ ਦੋ ਦਰਵਾਜ਼ੇ ਨੇ, ਇੱਕ ਦਰਵਾਜ਼ਾ ਆਇਆ ਵੇ ਤੇ ਇੱਕ ਦਰਵਾਜ਼ਾ ਇੱਥੋਂ ਅੱਗੇ ਜਾ ਕੇ ਤੇ ਬਾਜ਼ਾਰ ਗਲੀ ਦੇ ਵਿੱਚ ਤੇ ਬਹੁਤ ਵੱਡਾ ਸਕੂਲ ਸੀ। ਇਹ ਬਣਾਇਆ ਸੀ ਜੀ ਸਰਦਾਰ ਜੀ ਤੁਹਾਡੇ ਬਜ਼ੁਰਗਾਂ ਨੇ, ਤੇ ਉਦੋਂ ਇਹਦਾ ਨਾਂ ਸੀ ਖਾਲਸਾ ਹਾਈ ਸਕੂਲ ਕਲਾਸ ਵਾਲਾ। ਲੇਕਿਨ ਇਹੋ ਹੀ ਸਕੂਲ ਫਿਰ ਵੰਡ ਤੋਂ ਬਾਅਦ ਉਹਨਾਂ ਕਾਦੀਆਂ ਜਾ ਕੇ ਪੰਜਾਬ ਚੜ੍ਹਦੇ ਪੰਜਾਬ ਦੇ ਵਿੱਚ ਕਾਦੀਆਂ ਕਸਬਾ ਉੱਥੇ ਜਾ ਕੇ ਖੋਲ੍ਹਿਆ ਸੀ ਤੇ ਉੱਥੇ ਉਹਦਾ ਨਾਂ ਰੱਖਿਆ ਕਲਾਸ ਵਾਲਾ ਖਾਲਸਾ ਹਾਈ ਸਕੂਲ ਕਾਦੀਆਂ। ਕਲਾਸ ਵਾਲੇ ਦਾ ਨਾਮ ਨਾ ਜ਼ਰੂਰ ਨਾਲ ਲਾਇਆ। ਇਹ ਜਨਾਬ ਪੁਰਾਣਾ ਖਜੂਰ ਦਾ ਦਰਖਤ ਅੱਜ ਵੀ ਅੰਦਰ ਹੈ। ਤੇ ਚਲੋ ਤੁਹਾਨੂੰ ਹੋਰ ਚੀਜ਼ਾਂ ਵਿਖਾ ਦਿੰਦੇ ਹਾਂ। ਲਓ ਜੀ, ਇਹ ਸਕੂਲ ਦੀ ਦੂਸਰਾ ਦਰਵਾਜ਼ਾ ਜਿਹੜਾ ਕਿ ਖਾਲਸਾ ਹਾਈ ਸਕੂਲ ਕਲਾਸ ਵਾਲਾ ਹੁੰਦਾ ਸੀ, ਉਹਦਾ ਦੂਸਰੀ ਸਾਈਡ ਦਾ ਦਰਵਾਜ਼ਾ ਤੁਹਾਨੂੰ ਦਿਖਾ ਰਿਹਾ। ਤੇ ਇਹ ਬਾਜ਼ਾਰ ਵਾਲੀ ਸਾਈਡ ਆ ਜਾਂਦੀ ਹੈ। ਇਹ ਇੱਥੇ ਜਨਾਬ ਉਹਦਾ ਮੇਨ ਐਂਟਰੈਂਸ ਤੇ ਇੱਕ ਸਕੂਲ ਦੀ ਓਪਨਿੰਗ ਟਾਈਮਿੰਗ ਵਗੈਰਾ ਲਿਖੀ ਹੈ। ਤੇ ਇਹ ਜਨਾਬ ਅੱਗੇ ਬਾਜ਼ਾਰ ਨੂੰ ਜਾਂ ਪਿੰਡੋਂ ਬਾਹਰਲੀ ਸਾਈਡ ਨੂੰ ਨਿਕਲਣ ਵਾਸਤੇ ਰਸਤਾ ਹੈਗਾ। ਇਹ ਬਿਲਡਿੰਗ ਹੁਣ ਨਵੀਂ ਬਣ ਚੁੱਕੀ ਹੈ। ਸਾਰੇ ਕਮਰੇ ਦੇ ਵਿੱਚ ਨਵੇਂ ਨੇ, ਕੋਈ ਪੁਰਾਣਾ ਕਮਰਾ ਨਹੀਂ ਰਹਿ ਗਿਆ, ਪੁਰਾਣਾ ਜਿਹੜਾ 1947 ਤੋਂ ਪਹਿਲਾਂ ਦਾ ਸੀ। ਤੇ ਇਹਦੇ ਸਾਹਮਣੇ ਬੋਰਡਿੰਗ ਹਾਊਸ ਹੁੰਦਾ ਸੀ ਤੇ ਇਹ ਵੀ ਹੁਣ ਸਕੂਲ ਦਾ ਹਿੱਸਾ। ਇੱਥੇ ਹੁਣ ਕਲਾਸਾਂ ਲੱਗਦੀਆਂ ਨੇ। ਬੋਰਡਿੰਗ ਹਾਊਸ ਤੋਂ ਬਣਾਇਆ ਹੁੰਦਾ ਸੀ, ਦੂਰ ਦਰਾਜ ਦੇ ਬੱਚੇ ਆ ਕੇ ਨਾ ਤੇ ਇੱਥੇ ਰਹਿੰਦੇ ਹੁੰਦੇ ਸਨ। ਤੇ ਇਹ ਜਨਾਬ ਬੋਰਡਿੰਗ ਹਾਊਸ ਤੇ ਇਹ ਸਕੂਲ ਹੈ, ਬਿਲਕੁਲ ਆਪੋਜ਼ਿਟ ਨੇ। ਤੇ ਦੋਵੇਂ ਬਾਰਲ ਹੁਣ ਬੋਰਡਿੰਗ ਹਾਊਸ ਖਤਮ ਹੋ ਗਿਆ, ਦੋਵੇਂ ਸਕੂਲ ਦਾ ਹਿੱਸਾ ਨੇ। ਲਓ ਜੀ, ਕਲਾਸ ਵਾਲੇ ਦੇ ਵਿੱਚ ਕੋਈ 3 ਸਾਲ ਹੋ ਗਏ ਨੇ। ਮਿਊਨਿਸਪਲ ਕਮੇਟੀ ਜਿਹੜੀ ਹੈ ਨਾ, ਉਹਦਾ ਦਫ਼ਤਰ ਖਤਮ ਹੋ ਗਿਆ। ਠੀਕ ਹੈ ਨਾ, ਇਹ ਪੁਰਾਣੀਆਂ ਤੁਹਾਨੂੰ ਚੀਜ਼ਾਂ ਤੇ ਵਾਲਣਾ ਪਿਆ। ਦਫ਼ਤਰ ਖਤਮ ਹੋ ਗਿਆ, ਹੁਣ ਪਸਰੂਰ ਹੀ ਰਹਿ ਗਈ ਹੈ ਮਿਊਨਿਸਪਲ ਕਮੇਟੀ। ਇਹ ਜਿਹੜੀ ਕਲਾਸ ਵਾਲੇ ਦੇ ਬਾਜਵੇ ਸਰਦਾਰਾਂ ਨੇ ਬਣਾਇਆ ਸੀ ਇੱਥੇ ਮਿਊਨਿਸਪਲ ਦਾ ਨਿਜ਼ਾਮ, ਡਾਕਖਾਨਾ, ਸਕੂਲ। ਲੇਕਿਨ ਸਕੂਲ ਤੇ ਅੱਜ ਹੈ, ਡਾਕਖਾਨਾ ਵੀ ਖਤਮ ਹੋ ਗਿਆ ਤੇ ਮਿਊਨਿਸਪਲ ਕਮੇਟੀ ਜਿਹੜੀ ਹੈ ਨਾ, ਮਾਰਕੀਟ ਕਮੇਟੀ ਕਲਾਸ ਵਾਲਾ ਕਮੇਟੀ, ਉਹ ਇੱਥੋਂ ਖਤਮ ਹੋ ਗਈ ਹੈ। ਮਾਰਕੀਟ ਕਮੇਟੀ ਦਾ ਦਫ਼ਤਰ ਖਤਮ ਹੋ ਗਿਆ, ਜਿਹੜਾ ਕਿ ਪ੍ਰੈਜ਼ੀਡੈਂਟ ਸਨ 1947 ਦੀ ਵੰਡ ਤੋਂ ਪਹਿਲੇ ਇੱਥੇ ਮਾਰਕੀਟ ਕਮੇਟੀ ਦੇ ਸਰਦਾਰ ਗੁਰਦਿਆਲ ਸਿੰਘ ਬਾਜਵਾ ਤੇ ਉਹਨਾਂ ਦੇ ਬੇਟੇ ਸਰਦਾਰ ਅਮਰਜੀਤ ਬਾਜਵਾ, ਜਿਨ੍ਹਾਂ ਨੇ ਥੋੜਾ ਅਰਸਾ ਪਹਿਲੇ ਇੱਕ ਵੀਡੀਓ ਬਣਵਾਈ, ਉੱਧਰ ਉਹਨਾਂ ਦਾ ਇੰਟਰਵਿਊ ਆਇਆ ਸੀ ਤੇ ਉਹਦੇ 'ਚ ਉਹਨਾਂ ਕਿਹਾ ਸੀ ਕਿ ਸਾਡੇ ਵਾਲਦ ਸਾਹਿਬ ਜਿਹੜੇ ਸਨ ਪ੍ਰੈਜ਼ੀਡੈਂਟ ਸਨ ਇਸ ਕਮੇਟੀ ਦੇ, ਲੇਕਿਨ ਉਹ ਕਮੇਟੀ ਇੱਥੋਂ ਖਤਮ ਹੋ ਗਈ ਹੈ। ਇਹ ਉਹਦਾ ਨਵਾਂ ਦਫ਼ਤਰ ਇੱਥੇ ਬਣਿਆ ਯੂਨੀਅਨ ਕੌਂਸਲ ਦਾ, ਲੇਕਿਨ ਮਾਰਕੀਟ ਕਮੇਟੀ ਜਿਹੜੀ ਹੈ ਨਾ, ਉਹ ਕਲਾਸ ਵਾਲੇ 'ਚੋਂ ਉਹ ਖਤਮ ਹੋ ਗਈ, ਉਹ ਪਸਰੂਰ ਚਲੀ ਗਈ ਹੈ। ਤੇ ਲੋਕੀ ਤਾਂ ਨੂੰ ਜਾਂਦੇ ਨੇ, ਲੇਕਿਨ ਇਹ ਕਲਾਸ ਵਾਲਾ ਕਸਬਾ ਕਿਆਮੇ ਪਾਕਿਸਤਾਨ ਤੋਂ ਬਾਅਦ ਥੱਲੇ ਨੂੰ ਗਿਆ। ਇਹ ਬਿਲਕੁਲ ਇਹਦੇ ਸਾਹਮਣੇ ਕਮੇਟੀ ਦੇ ਘਰ ਦੀ ਜਿਹੜੀ ਜਗ੍ਹਾ ਹੁੰਦੀ ਸੀ, ਇਹਦੇ ਸਾਹਮਣੇ ਸਕੂਲ ਹੈਗਾ ਖਾਲਸਾ ਹਾਈ ਸਕੂਲ, ਜਿਹੜਾ ਨਾਂ ਉਹਦਾ ਪੁਰਾਣਾ ਸੀ, ਨਵਾਂ ਹੈ ਗੌਰਮੈਂਟ ਇਸਲਾਮੀਆ ਹਾਈ ਸਕੂਲ। ਤੇ ਇਹ ਉਹਦੇ ਤੁਹਾਨੂੰ ਮਨਾਜ਼ਰ ਵਿਖਾ ਰਹੇ ਆ। ਮੈਂ ਕਿਹਾ ਕਿ ਸਰਦਾਰ ਜੀ ਉਹਨਾਂ ਨੂੰ ਵਿਖਾ ਦਈਏ ਕਿ ਕਮੇਟੀ ਜਿਹੜੀ ਤੁਹਾਡੇ ਵੱਡਿਆਂ ਨੇ ਕਮੇਟੀ ਘਰ ਕਾਇਮ ਕੀਤਾ ਸੀ, ਉਹ ਤੇ ਖਤਮ ਹੋ ਗਈ ਹੈ। ਇਹ ਉਹਦੇ ਪੁਰਾਣੇ ਗੇਟ ਹੀ ਇੱਕ ਰਹਿ ਗਿਆ, ਬਿਲਡਿੰਗ ਪਈ ਵਿੱਚ ਸਾਰੀ। ਠੀਕ ਹੈ ਨਾ, ਤੇ ਉਹ ਇੱਥੇ ਕੋਈ ਚੱਕਰ ਨਹੀਂ ਰਹਿ ਗਿਆ। ਜਿਹੜਾ ਨਾ ਕਮੇਟੀ ਸੀ, ਲੋਕੀ ਤਾਂ ਨੂੰ ਜਾਣਾ ਚਾਹੀਦਾ ਸੀ, ਤਰੱਕੀਆਂ ਹੋਣੀਆਂ ਚਾਹੀਦੀਆਂ, ਲੇਕਿਨ ਇਹ ਕਲਾਸ ਵਾਲੇ ਦੇ ਵਿੱਚ ਇੱਥੇ ਪੁਲਿਸ ਚੌਕੀ ਵੀ ਇੱਕ ਬਣੀ ਸੀ। ਪੁਲਿਸ ਚੌਕੀ ਵੀ ਇਹ ਜਿਹੜੀ ਬਿਲਡਿੰਗ ਹੈ ਨਾ, ਇਹਦੇ 'ਚ ਉਹਨਾਂ ਨੇ ਇੱਕ ਪੁਲਿਸ ਚੌਕੀ ਬਣਾਈ ਸੀ, ਉਹ ਵੀ ਬਾਹਰ ਖਤਮ ਹੋ ਗਈ ਹੈ। ਇਹ ਉਹਦਾ ਨਾਂ ਲਿਖਿਆ ਰਹਿ ਗਿਆ, ਇਹ ਕਲਾਸ ਵਾਲਾ ਇਹ ਜਿਹੜੀ ਹੈਗੀ ਹੈ, ਲੇਕਿਨ ਉਹ ਚੌਕੀ ਖਤਮ ਹੋ ਗਈ ਹੈ। ਠੀਕ ਹੈ ਜਨਾਬ, ਇਹ ਖਸੂਸੀ ਮਨਾਜ਼ਰ ਤੁਹਾਨੂੰ ਕਲਾਸ ਵਾਲੇ 'ਚ ਵਿਖਾਏ ਜਾ ਰਹੇ ਨੇ ਸਰਦਾਰ ਭਰਾਵਾਂ ਵਾਸਤੇ। ਔਰ ਇੱਥੇ ਕੈਂਪ ਬੜਾ ਵੱਡਾ ਲੱਗਾ ਸੀ 1947 'ਚ, ਤੁਹਾਨੂੰ ਉਹ ਜਗ੍ਹਾ ਵਿਖਾਲਦੇ ਹਾਂ। ਅੱਗੇ ਕਰਾ ਵਾਲੇ ਚਲੇ ਗਏ। ਅੱਛਾ, ਕਰਾ ਵਾਲੇ ਫਿਰ ਜੋ ਦੁਨੀਆ ਹੀ ਕਰਾ ਵਾਲੇ ਅੱਗੋਂ ਪਿੱਛੋਂ ਆ ਗਈ ਸੀ, ਕੋਈ 40,000 ਪਿੰਡ। ਅੱਛਾ, ਉਹ ਫਿਰ ਸਰਦਾਰ ਕਹਿਣ ਲੱਗਾ ਵੀ ਮੇਰੀ ਜੂਝ ਉਹਨੂੰ ਲਾਂਬੇ ਨਾ ਜਾਓ, ਤੁਹਾਨੂੰ ਕੁਝ ਨਹੀਂ ਕੋਈ ਆਂਦਾ। ਲੋ ਜੀ ਦੋਸਤੋ, ਇਹ ਹੁਣ ਉਹ ਕਲਾਸ ਵਾਲੇ ਤੋਂ ਬਾਹਰ ਵਾਲੀ ਸਾਈਡ ਹੈ ਜਿੱਥੇ 1947 ਵਿੱਚ ਇਸ ਪੂਰੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਕੈਂਪ ਲੱਗਾ ਸੀ। ਜਿਸ ਕੈਂਪ ਦੇ ਵਿੱਚ 4 ਚੁਫੇਰੇ ਦੇ ਪਿੰਡਾਂ ਦੇ ਸਿੱਖ ਸਰਦਾਰ, ਹਿੰਦੂ ਤੇ ਦੂਸਰੇ ਜਿੰਨੇ ਵੀ ਮਜ਼ਾਹਬ ਦੇ ਲੋਕ ਸਨ ਜਿਨ੍ਹਾਂ ਨੇ ਪਾਕਿਸਤਾਨ ਤੋਂ ਭਾਰਤ ਜਾਣਾ ਸੀ, ਉਹ ਇਹਨਾਂ ਇਲਾਕਿਆਂ 'ਚ ਇੱਥੇ ਆ ਕੇ ਜਮ੍ਹਾਂ ਹੋਏ ਸਨ। ਬਜ਼ੁਰਗਾਂ ਨੇ ਅਕਸਰ ਇਸ ਕਲਾਸ ਵਾਲੇ ਦਾ ਜ਼ਿਕਰ ਕੀਤਾ, ਲੇਕਿਨ ਬਜ਼ੁਰਗ ਇਹਨੂੰ ਕਲਾਸ ਵਾਲਾ ਨਹੀਂ ਸਨ ਆਉਂਦੇ ਹੁੰਦੇ, ਇਹਨੂੰ ਕਰਾ ਵਾਲਾ ਆਉਂਦੇ ਹੁੰਦੇ ਸਨ।
ਕਰਾ ਵਾਲਾ ਕੈਂਪ, ਤੇ ਇੱਥੇ ਲੱਗਾ ਸੀ ਜੀ ਕਰਾ ਵਾਲਾ ਕੈਂਪ ਹੈ ਸਾਰਾ ਏਰੀਆ। ਤੇ ਆਂਦੇ ਨੇ ਏਡਾ ਵੱਡਾ ਕੈਂਪ ਹੁੰਦਾ ਸੀ ਇੱਥੇ ਕਿ ਵਿੱਚ ਹੀ ਜਿਹੜੇ ਕਲਾਸ ਵਾਲੇ ਬਾਜਵੇ ਸਨ ਨਾ, ਜਿਹੜੇ ਸਿੱਖ ਸਰਦਾਰ, ਜਿਹੜੇ ਸਰਦਾਰ ਗੁਰਦਿਆਲ ਸਿੰਘ ਹੋਰੀ ਤੇ ਸਰਦਾਰ ਭਗਵਾਨ ਸਿੰਘ ਹੋਰੀ ਤੇ ਉਹਨਾਂ ਦੇ ਜਿਹੜੇ ਖਾਨਦਾਨ ਸੀ, ਉਹਨਾਂ ਨੇ ਉਹਨਾਂ ਨੂੰ ਇੱਥੇ ਮਸ਼ੀਨਾਂ ਲਾਤੀਆਂ ਸਨ, ਚੱਕੀਆਂ ਲਾਤੀਆਂ ਕਿ ਕਿਉਂਕਿ ਆਟਾ ਸ਼ਾਟਾ ਪੀਓ ਤੇ ਇੱਥੇ ਹੀ ਖਾਓ। ਕੈਂਪ ਇੱਥੇ ਲੋਕੀ ਕੋਈ 1.5 ਤੋਂ 2 ਮਹੀਨੇ ਤੱਕ ਇਸ ਕੈਂਪ ਦੇ ਵਿੱਚ ਉਹ ਰਹੇ ਸਨ, ਠੀਕ ਹੈ ਨਾ। ਤੇ ਉਹ ਇਸ ਤੋਂ ਬਾਅਦ ਫਿਰ ਜਿਹੜਾ ਨਾ ਫੈਸਲਾ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਜੀ ਟ੍ਰੇਨਾਂ 5 ਟ੍ਰੇਨਾਂ ਨਾ ਬੁੱਕ ਕਰਾਈਆਂ ਸਰਦਾਰਾਂ ਨੇ ਜਿਹੜੇ ਸਨ ਬਾਜਵੇ, ਤੇ ਉਹਨਾਂ ਨੇ ਫਿਰ ਜਿਹੜੇ ਔਰਤਾਂ ਤੇ ਬਜ਼ੁਰਗ ਸਨ ਉਹਨਾਂ ਨੂੰ ਇੱਥੋਂ ਪਸਰੂਰ ਸਟੇਸ਼ਨ ਨਜ਼ਦੀਕ ਪੈਂਦਾ, ਉੱਥੇ ਭੇਜਿਆ ਕਿ ਤੁਸੀਂ ਪਸਰੂਰ ਸਟੇਸ਼ਨ ਤੇ ਜਾ ਕੇ ਨਾ ਤੇ ਟ੍ਰੇਨ ਤੇ ਬਹਿ ਕੇ ਤੇ ਨਾਰੋਵਾਲ, ਜੱਸੜ ਤੇ ਡੇਰਾ ਬਾਬਾ ਨਾਨਕ ਚਲੇ ਜਾਓ। ਤੇ ਜਦਕਿ ਜਿਹੜੇ ਜਵਾਨ ਮੁੰਡੇ ਨੇ ਉਹ ਸਾਰੇ ਜਾਣ ਪੈਦਲ, ਲਿਹਾਜ਼ਾ ਫਿਰ ਇੱਥੋਂ ਪੈਦਲ ਜਿਹੜੇ ਜਵਾਨ ਮੁੰਡੇ ਨੇ ਨਾ ਉਹ ਡੇਰਾ ਬਾਬਾ ਨਾਨਕ ਨੂੰ ਜਾਂ ਜਿਹੜਾ ਵੀ ਰਸਤਾ ਉਹਨਾਂ ਦਾ ਕੁਝ ਡਿਊਟੀ ਦਾ ਪੱਟਨ ਹੈਗਾ ਰਈਆ ਖਾਸ ਵਾਲੀ ਸਾਈਡ ਉੱਥੋਂ ਦੀ, ਉਹ ਫਿਰ ਇੰਡੀਆ ਚਲੇ ਗਏ। ਤੇ ਇਹ ਜਨਾਬ ਉਹ ਏਰੀਆ ਤੁਹਾਨੂੰ ਵਿਖਾ ਰਹੇ ਹਾਂ ਜਿਹਦਾ ਅਕਸਰ ਸਰਦਾਰ ਬਾਬੇ ਬਜ਼ੁਰਗਾਂ ਨੇ ਜ਼ਿਕਰ ਕੀਤਾ ਕਿ ਅਸੀਂ ਕਰਾ ਵਾਲਾ ਕੈਂਪ 'ਚ ਗਏ ਸਾਂ। ਤੇ ਉੱਥੇ ਦੋਸਤੋ ਇੱਕ ਚੀਜ਼ ਮੈਂ ਕਰਦਾ ਕਿ ਇੱਥੇ ਕੈਂਪ ਦੇ ਵਿੱਚ ਸਭ ਤੋਂ ਵੱਡਾ ਕੈਂਪ ਇਸ ਲਈ ਲੱਗਾ ਸੀ ਕਿ ਇੱਥੇ ਜਨਾਬ ਜਿਹੜੇ ਬਾਜਵੇ ਸਨ ਇੱਥੋਂ ਦੇ, ਜਿਹੜੇ ਆਨਰੇਰੀ ਮੈਜਿਸਟ੍ਰੇਟ ਸਨ, ਜਿਨ੍ਹਾਂ ਕੋਲ ਜਿਹੜੇ ਜੱਜਿਸ ਦੇ ਇਖਤਿਆਰਾਤ ਸਨ ਤੇ ਇੰਤਜ਼ਾਮੀ ਇਖਤਿਆਰਾਤ ਸਨ, ਸਰਦਾਰ ਗੁਰਦਿਆਲ ਸਿੰਘ ਹੋਰੀ ਤੇ ਸਰਦਾਰ ਭਗਵਾਨ ਸਿੰਘ ਹੋਰੀ, ਉਹਨਾਂ ਦਾ ਅਸਰ ਰਸੂਖ ਬਹੁਤ ਜ਼ਿਆਦਾ ਸੀ। ਤੇ ਫਿਰ ਲੋਕੀ ਚਾਰ ਸਵੇਰੇ ਪਿੰਡਾਂ ਦੇ ਜਿਹੜੇ ਸਨ ਨਾ ਗੈਰ ਮੁਸਲਮ, ਉਹ ਇੱਥੇ ਆ ਗਏ ਇਸ ਲਈ ਕਿ ਉਹ ਬਚਾ ਲੈਣਗੇ, ਜੱਥਿਆਂ ਕੋ ਬਚਾ ਲੈਣਗੇ, ਉਹਨਾਂ ਨੂੰ ਮਾਰਨਗੇ ਨਾ ਕੋਈ। ਲਿਹਾਜ਼ਾ ਇਸ ਲਈ ਹੋਇਆ ਕਿ ਕਲਾਸ ਵਾਲੇ ਜਿਹੜਾ ਕੈਂਪ 'ਚ ਆ ਗਿਆ ਸੀ ਉਹਨੂੰ ਅਮਨਾ ਅਮਾਨ ਕੁਝ ਨਹੀਂ ਕਿਹਾ ਗਿਆ ਥਰੂ ਆਊਟ ਕਿ ਉਹ ਇੰਡੀਆ ਤੱਕ ਚਲੇ ਗਏ। ਇਹ ਸਿੱਖ ਬਜ਼ੁਰਗਾਂ ਨੇ ਆਪਣੇ ਮੁਖਤਲਫ ਇੰਟਰਵਿਊਜ਼ ਵਿੱਚ ਇਹ ਚੀਜ਼ਾਂ ਦੱਸੀਆਂ ਨੇ। ਤੇ ਇਹ ਜਨਾਬ ਤੁਹਾਨੂੰ ਖਸੂਸੀ ਮਨਾਜ਼ਰ, ਤੇ ਇਹ ਸਾਰਾ ਪਿੱਛੇ ਕਰਾ ਵਾਲਾ ਕਲਾਸ ਵਾਲਾ, ਠੀਕ ਹੈ ਨਾ। ਇਹ ਸਾਰਾ ਕਸਬਾ ਕਲਾਸ ਵਾਲਾ ਜਿਹੜਾ ਕਿ ਬਹੁਤ ਹੀ ਮਸ਼ਹੂਰ ਤਰੀਖੀ ਕਸਬਾ ਹੈ, ਲੇਕਿਨ ਹੁਣ ਇਹ ਕੋਈ ਤਰੱਕੀ ਨਹੀਂ ਜ਼ਿਆਦਾ ਕੀਤੀ। ਤੇ ਅੱਜ ਵੀਡੀਓ ਇਸ ਲਈ ਮੈਂ ਇੱਥੇ ਬਣਾਈ ਹੈ ਕਿ ਤੁਹਾਨੂੰ ਬਜ਼ੁਰਗਾਂ ਨੂੰ ਪੁਰਾਣੀਆਂ ਯਾਦਾਂ ਤਾਜ਼ਾ ਕਰਾ ਦਿਆਂ, ਠੀਕ ਹੈ ਨਾ।